मैं क्या जानती ठहर जो हले कमरा बुक है ना? कमरा बुक है। चला और ठहर जा तेरू कादी काली भैया पहले नाप कटाउणी है। कमरा बुक है? हाँ जी आ जा सर एक मिनट की गल आजा कमरा बुक है ना? हाँ जी कमरा बुक आ जा फिर नहीं ये बंदे खानिए ये सर कोई बात नहीं सर गर्म करके आपको आवाज मार लूंगा जान सॉरी मैं भूल गई थी नहीं कोई नहीं कोई नजर नहीं आए हनेरे च ਹੁਣ ਆ ਗਿਆ ਹੁਣ ਮੇਰੀ ਆਵਾਜ਼ ਵੀ ਆਉਂਦੀ ਆ हाँ ਇੱਧਰ ਆ ਜਾ ਸ਼ਾਹ ਔਰ ਔਰਤ ਕੀ ਸੋਚ ਕੇ ਇਹਨਾਂ ਵਿਆਹ ਕੀਤਾ ਇਹ ਉਹ ਕਾਲਾ ਨਹੀਂ ਜਿਹਨਾਂ ਦੀਆਂ ਫਿਲਮਾਂ ਚੋਰੀ ਲਗਾਈ ਦੀਆਂ ਇਹ ਮਰਾਸੀਆਂ ਦਾ ਕਾਲਾ ਵਾ ਤੇ ਜਿਹੜਾ ਮਰਾਸੀਆਂ ਦਾ ਕਾਲਾ ਉਹਦੇ ਕੋਲ ਤਸ਼ੱਦਦੀ ਔਜ਼ਾਰ ਹੈ ਨਹੀਂ ਇਹ ਕੁਦਰਤੀ ਪ੍ਰੋਡਕਟ ਆ ਜਾਂ ਤੇ ਨੰਗੇ ਪੈਰੀ ਆ ਹੁਣ ਤੁਹਾਨੂੰ ਪਤਾ ਲੱਗ ਗਿਆ ਕੰਮ ਕਿੱਥੇ ਤੱਕ ਖਰਾਬ ਆ ਲਓ ਜੀ ਇੱਕ ਗੱਲ ਤੇ ਕਨਫਰਮ ਹੋ ਗਈ ਕਿ ਕੁੜੀ ਜਿਹੜੀ ਹੈ ਨਾ ਜਾਨਵਰਾਂ ਦੀ ਫਿਲਮ ਬਹੁਤ ਸ਼ੌਕ ਨਾਲ ਦੇਖਦੀ ਸੌਰੀ ਸਰ ਸੌਰੀ ਸਰ ਮੇਰੀ ਬੀਵੀ ਆ ਸਾਡੀ ਸਵਾਗਰਾਤ ਆ ਤੁਸੀਂ ਇਸ ਤਰ੍ਹਾਂ ਕਰੋ ਉਹ ਜਿਹੜਾ ਉਸ ਰਾਤ ਖਾਣ ਪੀਣ ਦਾ ਬੰਦੋਬਸਤ ਆ ਕਰੋ ਸਰ ਉਹ ਬੈੱਡ ਅੰਦਰ ਕਮਰੇ 'ਚ ਪਏ ਨੇ ਮਾੜੇ ਮੋਟੇ ਬੈੱਡ ਦੀ ਤਾਂ ਵੈਸੇ ਭੈਣ ਕੱਢ ਦੇਣੀ ਹੈ ਤੁਹਾਡੇ ਵਾਸਤੇ ਦਰੀ ਵਿਛਾ ਰਹੀ ਹੈ ਥੱਲੇ ਪਹਿਲੇ ਤਾਂ ਉਹਦੀਆਂ ਪਿੰਨੀਆਂ ਬਣਨੀਆਂ ਸਰ ਉਹਦੇ ਤਾਂ ਮਲਣਾ ਨੂੰ ਤਾਂ ਬਹੁਤ ਜਗ੍ਹਾ ਤੁਸੀਂ ਤਾਂ ਆਪ ਜਾਣ ਬੁੱਝ ਕੇ ਪਿੰਨੀਆਂ ਨੂੰ ਆਉਂਦਾ ਹੈ ਨਹੀਂ ਜਿਹੜੀ ਇਹਨੇ ਔਰਤ ਕੀਤੀ ਆ ਇਹਨੂੰ ਕਿਹੜੀ ਗੋਲੀ ਤੇ ਮਾਣ ਹੋਏਗਾ ਉਹ ਇਦਾਂ ਦਾ ਮਾੜੀ ਮੋਟੀ ਟਾਈਮ ਵਾਲੀ ਗੋਲੀ ਤੇ ਤਾਂ ਯਕੀਨ ਹੀ ਨਹੀਂ ਹੁੰਦਾ ਇਦਾਂ ਦਾ ਬੰਦਾ ਜ਼ਹਿਰ ਖਾ ਕੇ ਸ਼ੁਰੂ ਹੁੰਦਾ ਮੈਂ ਕਿਹਾ ਗੱਲ ਸੁਣੋ ਇਹ ਤੁਹਾਨੂੰ ਬਹੁਤ ਹੀ ਨਹੀਂ ਥੋੜੀ ਜਿਹੀ ਕੱਟ ਦੇ ਤੈਨੂੰ ਉਹ ਕਿਸੇ ਪਾਗਲ ਦੇ ਬੱਚੇ ਮੇਰੀ ਬੀਵੀ ਹੈ ਕੋਈ ਸ਼ਰਮ ਕਰੋ ਤੁਹਾਡੇ ਘਰ ਔਰਤਾਂ ਹੈ ਨਹੀਂ ਸਰ ਹੈ ਲੇਕਿਨ ਏਡੀਆਂ ਭਰਪੂਰ ਨਹੀਂ ਹੈ ਸਰ ਤੁਹਾਡੀ ਔਰਤ ਨੱਕੋ ਨੱਕ ਭਰੀ ਪਈ ਹੈ ਸਰ ਤੁਹਾਡੀਆਂ ਔਰਤਾਂ ਖਾਂਦੀਆਂ ਪੀਂਦੀਆਂ ਨੇ ਸਰ ਸੌਰੀ ਇਹ ਸਰ ਘਰ ਦੀ ਪਲੀ ਆ ਸਰ ਕਾਫੀ ਹੱਥਾਂ ਦੀ ਪਲੀ ਹੈ ਸਰ ਉਹ ਤੁਹਾਡੀ ਭੈਣ ਨੂੰ ਤੁਹਾਡੀ ਨੂੰ ਉਹ ਬਾਲੇ ਉਹ ਬਾਹਰ ਜਾ ਕੇ ਐਲਾਨ ਕਰਾ ਦੇ ਹੱਡੀ ਦੇ ਬਗੈਰ 500 ਰੁਪਏ ਕਿਲੋ देख ले हम सुन लिया तू ਮੈਂ ਤੁਹਾਨੂੰ ਦੇਖੋ ਤੁਸੀਂ ਤਿੰਨਾਂ ਤੇ ਤੁਹਾਡਾ ਅੱਲਾ ਪਾ ਜੀ ਅਸਲ ਦੇਗੀ ਲੋਹੇ ਦਾ ਹੀ ਆ ਜੀ ਬਹੁਤ ਮਹਿੰਗਾ ਵਿਕਣਾ ਹੀ ਹੈ ਇਹ ਵਿਆਹ ਦੇ ਰਸ ਪੈਣਾ ਸੀ ਇਹੋ ਜੀ ਔਰਤ ਤੇ ਇਹੋ ਜਿਹੇ ਬੰਦੇ ਦੇ 5-5 ਮਿੰਟ ਦੇ ਕਲਿੱਪ ਬੜੇ ਵਾਇਰਲ ਹੁੰਦੇ ਸੀ ਆ ਤਕਰੀਰੀ ਮੁਕਾਬਲੇ ਹੁੰਦੇ ਨਾ ਉੱਥੇ ਵੈਂਬਲੇ ਹਾਲ ਹਾਂ ਉੱਥੇ ਤੁਸੀਂ ਇਹ ਮੈਕ ਫੜ ਕੇ ਨਾ ਤਕਰੀਰ ਕਰਨੀ ਹੈ ਹੈਲੋ 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 ਸਰ ਮੈਂ ਥੋੜੀ ਦੇਰ ਤੁਸੀਂ ਤਿੰਨੇ ਹੀ ਸਰ ਦੇਖੋ ਤੁਸੀਂ ਆਪਣੀ ਤੁਹਾਡੀ ਕਿਸਮਤ ਕੈਸੀ ਹੈ ਮੈਂ ਤੁਹਾਨੂੰ ਸ਼ੁਗਰ ਨਾਲ ਨਹੀਂ ਕਹਿ ਸਕਦਾ ਉਹ ਤੁਸੀਂ ਹਲਾਲ ਦੇ ਆ ਸਰ ਲੇਕਿਨ ਸ਼ੱਤੀ ਅਸੀਂ ਕੁਸ਼ਤੀ ਕਦੀਮੀ ਹਰਾਮ ਦੇ ਆ ਤੁਸੀਂ ਮਾਰੀ ਓਏ ਓਏ ਕੀ ਕਰਦਾ ਵਾ ਕੋਈ ਤਾਂ ਦਿਮਾਗ ਖਰਾਬ ਹੋ ਜਾਂਦਾ ਜਦੋਂ 2 ਘੰਟੇ ਕੱਟਣਾ ਨਾ ਖੁੱਲੇ ਵੇ ਗੁੱਸੇ 'ਚ ਆਉਂਦਾ ਵਾ ਉਹ ਤੈਨੂੰ ਧੋਣੇ ਪੈਂਦੇ ਓਏ ਚੱਲ ਗਟਰ ਹੁਣ ਖੋਲ ਨਹੀਂ चलो ਯੂ ਕੈਨ ਗੋ ਇਹ ਕੀ ਹੁੰਦਾ ਜੀ ਦਫਾ ਹੋ ਜਾਓ सर हम ऐसा करते हैं कि कमरा जो है वो आप ऐसा करें कि स्वागत यहाँ पे मनाएं सर हमारे होटल की बेहतरी के लिए सर हम लोगों को बताएंगे कि यहाँ पे स्वागत भी होती है ਇਹ ਜਦੋਂ ਇਹ ਮੈਂਟਲੀ ਅਪਰੋਚ ਦੱਸਦੀ ਆ ਵਾਲਦਾ ਤੇਰੀ ਕੋਈ ਅੱਛੀ ਔਰਤ ਨਹੀਂ ਇਹ ਗੱਲ ਉਹ ਤੇ ਸਾਨੂੰ ਕਮਰਾ ਦਿਓ ਸੁਹਾਗਰਾ ਸਾਡੀ ਇੱਜ਼ਤ ਦਾ ਮਸਲਾ ਜੇ ਤੁਹਾਡੀ ਇਹ ਮੈਂਟਲੀ ਅਪਰੋਚ ਆ ਮੰਜਾ ਮੇਰਾ ਜੀਟੀ ਰੋਡ ਤੇ ਲੈ ਜਾਓ सर इन्होंने वास्ते कमरे कुमरे की तो इन्होंने वैसे जान कट देनी है सारा इदा की औरत ने जो मजा आता ना वैसे पक्खा हिला देंगी ਇਹ ਜਦੋਂ ਰੋਮਾਂਟਿਕ ਹੁੰਦਾ ਹੋਏਗਾ आहो ਇਹ ਕੀ ਕਰਦਾ ਹੋਏਗਾ ये कुछ भी नहीं ਇਹ ਵੀ ਉਹ ਖੋਤੀ ਦੇ ਬੱਚੇ ਚਲੋ ਕਿਸੇ ਤੁਸੀਂ ਬੰਦੇ ਨਾ ਸਮਝ ਜਾਓ ਅਸੀਂ वसीम साहब से कही जाने तो ढोल जाऊंगा सर आपके लिए मैं पूरा कमरा सारा अरेंज कर दिया मैंने ਸੁਹਾਗ ਇੱਥੇ ਬਣਾਉਣੀ ਤੁਸੀਂ ਹੁਣ ਇੱਥੇ ਗੰਦ ਗੁੰਦ ਨਾ ਪਾਈ ਕੋਈ सर प्लीज मैं आपको ਕੋਈ ਸ਼ੈ ਦੇ ਮੂੰਹ ਨਾ ਲਾਈ ਇਹ ਲਈਏ ਪੱਖਰ ਵਾਲੀ ਸਾਈਡ ਤੇ ਲਾਸ਼ਾਂ ਖਾਂਦਾ ਹੀ ਉੱਥੇ ਲਾਸ਼ਾਂ ਖਾਂਦਾ ਇੱਥੇ ਧੋਣਾ ਖਾ ਜਾਣਾ ਉਹਨੇ ये साला सेज ही इन्हें लवांदा लाश लाश लगदी ही नहीं है
ਧੱਲਿਆਂ ਦੇ ਦੁੱਖ ਵੱਖਰੇ और ਤੁਹਾਡੇ ਕੱਲਿਆਂ ਦੇ ਦੁੱਖ ਵੱਖਰੇ। ਦਬਾਇਆ सर मैं बड़ा खुश हूँ सर, प्लीज आपकी आज जोड़ी बहुत खूबसूरत लग रही है सर। ਮੇਰਾ ਫਰਕ ਦੇਖ ਕੇ ਹੁਣ ਭੈਣ ਨਾ ਸੱਦ ਲਈ सर मैं रुपया 500 आपको दूंगा, मैंने पहली चढ़ाई देखनी है सर। दबाया सर चढ़ाई में काफी गहराई है सर, बड़ा मजा। सर वो ठंडा कर लेगी सर, वो देखे क्या कर रही है। सर किसी चीज की भी जरूरत हो मुझे ये बताएं। है नहीं सारा पूरा चलो सर अनार अंगूर स्ट्रॉबेरी आपके कमरे से कितनी की दूर रख के आऊं? ਇੰਨੀ ਕੁ ਦੂਰ ਰੱਖਿਆ ਕਿ ਮੈਨੂੰ ਬੈੱਡ ਤੋਂ ਉਤਰਦਿਆਂ ਘਾਮਾ ਲਵਾਉਣਾ ਪਵੇ आप खाना क्या पसंद करके, खाने में क्या फ्रूट? ਕਸਮਾਂ ਕਸਮਾਂ ਇੱਕ ਦੋ ਖਾ ਲਈਆਂ ਬਹੁਤ ये कसमां तो सारी जिंदगी खानियां पैनी जिस बंदे ने वक्त कटना हो। सर मैं आपके लिए खाने पीने का बंदोबस्त करता। आप तो नहीं कुछ खाएंगे, आप तो रजी रजी लग रही हैं आप। नहीं मैं रजी रजी आएंगे चल। अच्छा राजी राजी। सर आपके लिए खाने के लिए कस्टर्ड जो है उसमें मिट्टी डाल के ले आऊं सर? मौसम है भला मिट्टी वाला दसो या तो मैं थोड़ी जी रेत पा लें सॉरी सर 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 और कोई चीज खाने पीने मुझे आवाज देना सर, मैं यहीं पे खड़ा हूँ सर। थैंक यू। पैदा करने वाले की कसम कोई चीज नहीं चाहिए सर मुझे खुशी हुई आपको किसी ने पैदा किया सर। ऐसे बच्चे तो नहीं पैदा होते, ऐसे तो खुद ब खुद आ जाती है। मैं आ गया हूँ सर, लेकिन मैं इधर बैठा हूँ सर, कोई भी चीज की जरूरत हो ना नहीं चाहिए वो तेरी भैन का सर प्लीज सॉरी सर। ਤੈਨੂੰ ਕੀ ਮਸਲਾ ਹੈ? मैं कहा, सर ਸਰ ਤੁਸੀਂ ਬੈਠੋ ਸ਼ੁਰੂ ਕਰੋ। ਇਹਨਾਂ ਨੂੰ ਚੁੰਮੀ ਉੱਥੋਂ ਲੈਣੀ ਆ ਜਿੱਥੋਂ ਤੂੰ ਇਹਦੇ ਵਰਗੀ ਆ। सर माशाल्लाह जोड़ी बहुत खूबसूरत लग रही है। तुसी तो गुलाब का फुल लग रहे हो, आ मिठे चौलों की घरोड़ी लगन दे। ਛੱਡੋ ਜਾਨ ਛੱਡੋ ਤੁਸੀਂ ਉਹਦੀ ਗੱਲ। ਇੱਥੇ ਕੋ ਰੋੜਾ ਪਿਆ ਹੋਣਾ ਭਾਈ ਨੂੰ ਦੇ ਜਦੋਂ ਕੰਜਰ ਨਿਕਲੇ ਤਕਦੀਰ ਚ ਮਾਰੀ ਅਸੀਂ ਪੰਜਾਬ ਦੇ ਲੋਕ ਆ ਘੁੰਡ ਕੱਢਦੇ ਹੁੰਦੇ ਆ ਹਾਂ ਹਾਂ ਮੈਂ ਕੱਢਦੀ ਤੇ ਮੈਂ ਘੁੰਡ ਚੁੱਕਾਂਗਾ ਹਾਂ ਤੇ ਘੁੰਡ ਚੁੱਕਣ ਤੋਂ ਪਹਿਲੇ ਆਪਾਂ ਜਿਹੜੀਆਂ ਗੱਲਾਂ ਕਰਨੀਆਂ ਕਰ ਲਓ ਤੂੰ ਇੱਥੇ ਰਹਿਣਾ ਅੱਛਾ ਸੁਹਾਗਰਾ ਤੋਂ ਬਾਅਦ ਆਪਾਂ ਜਾਣਾ ਕਿੱਥੇ ਸਰ ਇਹਦਾ ਲੈਟਰ ਲੈ ਲਓ, ਕੰਮ ਬਣ ਗਿਆ ਠੀਕ ਆ, ਨਹੀਂ ਤਾਂ ਜਗ੍ਹਾ ਹੀ ਸਾੜ ਦਿਓ। ਜਾਨ ਉਹਨਾਂ ਨੂੰ ਪਤਾ ਨਹੀਂ ਤੁਹਾਡੀ ਤਾਂ ਪਹਿਲੇ ਸੜੀ ਹੋਈ। ਇਹ ਬੜੇ ਪਾਗਲ ਦੇ ਪੁੱਤਰ ਆ ਇਹ ਵਿੱਚ ਬਿਸਮਿਲ੍ਲਾ ਅਰਬੀ ਕੀ ਕਰ ਰਹੇ ਹੋ? ਸ਼ੇਵ ਕਰਨ ਲੱਗਾ ਉਹ ਮਸੱਲੀ ਦੇ ਪੈਰ ਦੀ ਚੀਜੀ ਗਲੀ ਹੋਈ ਇਹ ਛੱਡਿਆਂ ਚਲਾਉਣ ਵਾਲੀ ਦਵਾਈ ਜਹਾਂਗੀਰ ਤਰੀਨ ਸਾਹਿਬ ਜੀ ਸੁਹਾਗਰਾ ਤਾਂ ਹਾਂ ਅਫਵਾਹਾਂ ਮਾਰ ਲੋ ਇੱਥੇ ਕਿਉਂ ਜੀ ਨਰਮ ਹੋ ਜਾਏਗੀ। ਉਹਦੇ ਬੜਾ ਦੇ ਬਤਾਉਆਂ ਦੇ ਪਾਣੀ ਪਾਇਆ ਹੁੰਦਾ ਸਾਰਾ। ਜਾਨ ਆਪਣੀ ਸੁਹਾਗਰਾ ਦੇ ਵਿੱਚ ਨਾ ਮੈਨੂੰ ਨਹੀਂ ਸੀ ਪਤਾ ਤੁਹਾਡੀ ਇੰਨੀ ਅਕੀਦਤ ਹੈ ਕੁੱਤਾ ਕੁੱਤਾ ਭੁੱਖਿਆ ਰੋਟੀ ਪੱਕੀ ਬਾੜਾਂਗੇ ਬਿਸਮਿਲ੍ਲਾ सारा एक पीछे ला लो, इन्हें हिलना वा ओदा। ਇਹ ਨਾ ਬਲੈਤੀ ਰੇੜੇ ਵਾਲੇ ਦਾ ਪੁੱਤਰ ਆ ਚੜਾਈ ਦੇ ਨਾ ਥੱਲੇ ਪੈਰ ਅੱਗੇ ਲਾਉਣੀ ਪੈਂਦੀ ਆ ਜਾਨ ਇਹ ਕੀ ਕਰਨ ਲੱਗੇ ਹੋ? ਹਾਂਜੀ ਇਹ ਕੀ ਕਰਨ ਲੱਗੇ ਹੋ? ਦਮ ਕਰਾਉਣ ਲੱਗਾ ਉਹ ਸੁਹਾਗਰਾ ਦਾ ਸੁਹਾਰਾ ਮਾਮਲਾ? ਹਾਂਜੀ ਇਹਨਾਂ ਬੇਵਫਾ ਔਰਤਾਂ ਨਾਲੋਂ ਹਾਂ ਸਾਬਣ ਚੰਗੇ ਸਾਬਣ ਜਾਨ ਤੁਸੀਂ ਇੱਧਰ ਹੀ ਆ
ਮੈਂ ਠਹਿਰ ਜਾ ਕੀ ਕਰ ਬਟਾ ਇਹ ਸੁਹਾਗਰਾਤ ਬਣਾਉਣ ਲੱਗਾ ਜੀ ਜੇ ਸਮਝ ਨਾ ਆਵੇ ਤੇ ਮੇਰੇ ਕੋਲ ਪਜਾਮਾ ਦੀ ਫੜਕੜੀ ਮੰਗਵਾ ਲਈ ਜਾਨ ਹਾਂਜੀ ਆਪਾਂ ਸੁਹਾਗਰਾਤ ਤੋਂ ਬਾਅਦ ਜਾਵਾਂ ਫਿਰ ਚੱਲਾਂਗੇ ਐਲਾ ਯਾਰ ਪੁਰਸ਼ ਵਾਲ ਇਧਰ ਉਧਰ ਕਰ ਲਵੀਂ ਕੀ ਹੋਇਆ ਸਰ ਆ ਮੈਨੂੰ ਦੇ ਦਿਓ ਵਾਲ ਏਡੇ ਵੱਡੇ ਨਹੀਂ ਆ ਫੂਕ ਮਾਰ ਕੇ ਪਰੇ ਪਰੇ ਕਰ ਲਿਓ ਉਹ ਕਿੱਥੇ ਫੂਕਾਂ ਮਰਵਾਈ ਜਾਂਦੇ ਆ ਉਹ ਕਿਹੜਾ ਤੁਹਾਡੀ ਭੈਣ ਦੇ ਚੁੱਲ੍ਹੇ 'ਚ ਮੈਂ ਛੱਲੀ ਰੱਖਦੀ ਆ ਮੈਂ ਕਿਹਾ ਮੈਨੂੰ ਸਰਾਣੇ ਦੀ ਥਾਂ ਰੱਖ ਲਓ ਨਾਲ ਮੈਂ ਵੇਖੀ ਜਾਊਂਗਾ ਮੁਖਤਸਰ ਔਰਤ ਦਾ ਬੱਚਾ ਜਾਨ ਉਹ 104 ਨੰਬਰ ਕਮਰੇ ਵਾਲਾ ਕਹਿੰਦਾ ਵਾ ਸੁਹਾਗਰਾਤ ਵੇਚਣੀ ਆ ਵੇਚਣੀ ਆ ਓਏ ਇਹਦੇ ਭਰਾ ਨਾਲ ਗੱਲ ਕਰਿਆ ਸਮਾਇਆ ਚਲੋ ਨਾ ਵੇਚੋ ਜਾਨ ਹਾਂਜੀ ਇਹਦੇ ਨਾਲ ਆਪਾਂ ਸੁਹਾਗਰਾਤ ਜੀਟੀ ਰੋਡ ਤੇ ਬਣਾਉਂਦੇ ਹਾਂ ਯਾਰ ਮੇਰੀ ਬੀਵੀ ਆ ਮੈਂ ਸਿਰ ਤੇ ਪਿਆਰ ਦੇਦਾ ਫਿਰ ਤੁਸੀਂ ਕਹਣਾ ਜ਼ੈਨ ਕੀ ਕਰ ਰਿਹਾ ਸੈਨ ਅਸੀਂ ਤਾਂ ਸੁਹਾਗਰਾਤ ਮਨਾ ਲਈ ਨਹੀਂ ਸੈਨ ਹਾਂ ਬੋਲ ਵੈਸੇ ਸੁਹਾਗਰਾਤ ਦਾ ਤੁਹਾਨੂੰ ਫਾਇਦਾ ਭਲਾ ਕੀ ਆ ਕੀ ਹੈ ਇਹਦੇ ਬੱਚੇ ਬਹੁਤ ਮਹਿੰਗੇ ਵਿਕਣੇ ਆ ਜਰਮਨ ਸ਼ਾਫਟ ਆਏ ਸਹੀ ਕਹਿ ਰਿਹਾ ਪਿਛਲੇ ਸਾਲ ਇਹਨਾਂ ਨੇ 2 ਸੂਏ ਰਹੇ ਆ ਇਹਨਾਂ ਦੀ ਕੁੱਤੀ ਨੂੰ ਮੇਰਾ ਬੜਾ ਹੀ ਪਿਆਰ ਅੱਛਾ ਮੈਂ ਐਡੀ ਮੁਸ਼ਕੀ ਕੁੱਤੀ ਪੂਰੀ ਜ਼ਿੰਦਗੀ 'ਚ ਦੇਖੀ ਨਹੀਂ ਇਹਦੇ ਘਰ ਤੋਂ ਲੈ ਕੇ ਮੇਰੇ ਡੇਰੇ ਤੱਕ ਹਾਂ ਉਹਨੇ ਪੂਛ ਨਹੀਂ ਥੱਲੇ ਕੀਤੀ ਇੰਝ ਹੀ ਰੱਖੀ ਹੈ ਜਦੋਂ ਵਰਕ ਹੋ ਗਿਆ ਹਾਂ ਮੱਛੀ ਪਾਓ ਇਹ ਤੁਸੀਂ ਲੱਗਦਾ ਪਛਾਣਿਆ ਨਹੀਂ ਸਾਨੂੰ ਉਹ ਮੇਰਾ ਯਾਰ ਯਾਰ ਆ ਤੇਰੀ ਭਤੀਜੀ ਆ ਤੇਰਾ ਭਤੀਜਾ ਜੀਏ ਜੀਆ ਦਾਦੀ ਭੈਣ ਆ ਤੇਰੀ ਭਤੀਜੀ ਦਾਦੀ ਭੈਣ ਓ ਦਾਦੀ ਭਤੀਜੀ ਬਾਜੀ ਹੁਨਰ ਦੇ ਪੈਸੇ ਫੰਡੇ ਦੀ ਵਾਰੀ ਲੈਣੀ ਤੋ ਸਿਆਣ ਯਾਰ ਪਛਾਣ ਯਾਰ ਮੈਂ ਸਮਝ ਨਹੀਂ ਆਉਂਦੀ ਤੂੰ ਉਹ ਯਾਦ ਕਰ ਜਦੋਂ ਤੂੰ ਇੱਕ ਵਾਰੀ ਪਿੰਡ ਆਇਆ ਆਹੋ ਆਪਾਂ ਦੋਵੇਂ ਹੀ ਸੌਂ ਗਏ ਹਾਂ ਮੈਂ ਤੇਰੀ ਧੁੰਨੀ ਤੇ ਉਂਗਲ ਰੱਖੀ ਤੂੰ ਕਿਹਾ ਧੁੰਨੀ ਨਹੀਂ ਮੈਂ ਕਿਹਾ ਚੁੱਪ ਕਰੇ ਵੀ ਉਂਗਲ ਨਹੀਂ ਐ ਕੀ ਤੈਨੂੰ ਯਾਰ ਬੜਾ ਇਹਦਾ ਪਿਆਰ ਇਹਦਾ ਗੁੱਸਾ ਨਾ ਕਰੋ कैसा बड़ा तेरा सौतेर का मुंह आप ही कर दिया जाने बहुत ही बाजे ना तेरे वर्गी हो जाती है ਉਹ ਕਹਿੰਦੀ ਉਹ ਜਦੋਂ ਬਾਜੇ ਤੇਰੇ ਵਰਗੀ ਹੋ ਜਾਂਦੀ ਆ ਖਾ ਓਏ ਹੋਏ ਨਹੀਂ ਓਏ ਇਹੋ ਜੀ ਵਾਪਸੀ ਚ ਹੁੰਦੀ ਆ ਤੇਰੇ ਨਾਲ ਫਰੈਸ਼ ਹੁੰਦੀ ਆ ਕਾਕਾ ਇਹਨੇ ਦੇਣੀ ਇਹਨੇ ਸਾਰਾ ਮੈਂ ਕਿੱਥੋਂ ਦੇਣੀ ਉਹ 25 ਆਪਾਂ ਇਹਨਾਂ ਦਾ ਵਿਆਹ ਨਾ ਕਰੀਏ ਓਏ ਤੁਹਾਡਾ ਵਿਆਹ ਹੋਇਆ ਉਹ ਮੇਰੀਆਂ ਕਾਕਾ ਮੇਰੀਆਂ 3 ਬੱਚੀਆਂ ਨੇ ਓਏ ਆਪਾਂ ਤਿੰਨ ਨਹੀਂ ਲੈਣੀਆਂ ਕਿਉਂ? ਇੱਕ ਉਹ ਮੇਰੇ ਹੱਥ ਪੈਰ ਫੋਨ ਨਾ ਪਏ ਕੀ ਹੋਇਆ ਇਧਰ ਸਾਲਿਆ ਤੇਰੇ ਹੱਥ ਪੇ ਸੌਂਦੇ ਆ ਤੇਰੇ ਪੁੱਤ ਤੂੰ ਕਿਉਂ ਸੌਂਦਾ ਉਹ ਕਾਕੇ ਦੇ ਸ਼ਗਨ ਹੁੰਦੇ ਸ਼ਗਨ ਅੱਛਾ ਜਦੋਂ ਬੰਦੇ ਦਾ ਵਿਆਹ ਹੁੰਦਾ ਵੇ ਸ਼ਗਨ ਹੁੰਦੇ ਦੁੱਧ ਪਿਲਾਉਂਦੇ ਦੁੱਧ ਅੱਛਾ ਜੇ ਤੈਨੂੰ ਸ਼ੌਕ ਨਾਲ ਦੁੱਧ ਪਿਲਾਉਣ ਤੇ ਕਿਹੜਾ ਦੁੱਧ ਕਾਕਾ ਪੀਏਗਾ ਮੈਂ ਬਾਪ ਪੀਣਾ ਵਾ ਜਦੋਂ ਤੇ ਦੋ ਬਦਾਮ ਹੋਵੇ ਕਾਕਾ ਤੈਨੂੰ ਉਹ ਨਾ ਪਿਲਾਵਾਂ ਜਿਹਦੇ ਥੱਲੇ 2 ਖਰੋਟ ਹੁੰਦੇ ਨੇ ਉਹ ਕਾਕਾ ਸ਼ਗਨ ਪਹਿਲੇ ਤੁਹਾਡਾ ਵਿਆਹ ਹੋਇਆ ਜੀ ਨਹੀਂ ਨਹੀਂ ਹੋਇਆ ਨਹੀਂ ਹੋਇਆ ਵਿਆਹ ਨਹੀਂ ਹੋਇਆ ਤੇ ਵਿਆਹ ਤੁਸੀਂ ਕਿਹਦੇ ਨਾਲ ਕਰੋਗੇ किसी गड्डी वाले लड़के नाल ਹੈਗੀ ਗੱਡੀ ਕਿਸੇ ਕੋਲ
ਸਾਰਿਆਂ ਕੋਲ ਹੀ ਆ। ਨਾ ਵੀਰੇ ਚਲੋ ਇੱਕ ਚੱਕਰ ਲੱਗਣਾ ਇੱਕੋ ਹੀ ਤੇਰੇ ਘਰ ਵਾਲਾ ਤਾਂ ਨਹੀਂ ਆ। ਬਾਚੋ ਯਾਰ ਨਾ ਇਹਦਾ ਲੱਗਦੇ ਰਹਿੰਦੇ ਉਸ ਤੋਂ ਬਾਅਦ ਇਹ ਵੀ ਨਹੀਂ ਰਹਿਣੀ ਫਿਰ ਉਸ ਤੋਂ ਬਾਅਦ ਆ ਇਹਦਾ ਯਾਰ ਇਹ ਮੈਂ ਕਿਹਾ ਮੈਡਮ ਸਾਹਿਬਾ ਹਾਂਜੀ ਅਗਰ ਗੱਡੀ ਲਾਓ ਤਾਂ ਕਿਹੜੀ ਲਾਓਗੇ? ਓਡੀ ਓਡੀ ਨਾ ਲਈਓ ਉਹਦੇ ਵਾਸਤੇ ਓਡੀ ਹੋ ਜਾਂਦੀ। ਇਹ ਭਾਈ ਸਾਹਿਬ ਅੱਲਾ ਮੀਆਂ ਨੇ ਤੁਹਾਨੂੰ 3 ਧੀਆਂ ਦਿੱਤੀਆਂ ਅਲਹਮਦੁਲਿਲਾ ਆ ਇੱਕ ਧੀ ਮੇਰੇ ਬੱਚੇ ਨੂੰ ਦੇ ਦਿਓ ਬਸ ਨਾ ਨਾ ਕਰਨਾ ਚੁੱਪ ਓਏ ਚੁੱਪ ਕਰ ਜਾ ਉਹ ਮੈਨੂੰ ਦੇ ਦੇ ਕੋਈ ਰਿਸ਼ਤਾ ਨਹੀਂ ਦੇਣਾ ਚੱਲ ਦਫਾ ਹੋ ਜਾ ਤੂੰ ਉਹ ਭਾਈ ਸਾਹਿਬ ਮੈਂ ਆਪਣੀ ਪੱਗ ਲਾ ਕੇ ਤੇਰੇ ਪੈਰਾਂ ਦੇ ਵਿੱਚ ਰੱਖਣ ਲੱਗਾ ਨਹੀਂ ਤੇ ਜਵਾਬਾ ਦੇ ਦੇ ਨਹੀਂ ਤੇ ਆ ਮੇਰੀ ਇੱਜ਼ਤ ਰੋਲ ਦੇ ਉਹ ਨਹੀਂ ਪਾ ਓਏ ਤੂੰ ਇਹ ਗੱਲ ਕਰਕੇ ਤੂੰ ਮੇਰੀਆਂ ਅੱਖਾਂ ਖੋਲਦੀਆਂ ਕੀ ਗੱਲ ਉਹ ਬੱਚਾ ਜਾਂ ਦੇ ਮੈਨੂੰ ਦਿੱਤਾ ਰਿਸ਼ਤਾ ਦੇ ਦੇ ਜਾਂ ਮੈਨੂੰ ਮੇਰੀ ਇੱਜ਼ਤ ਰੋਲ ਦੇ ਜਾਂ ਫਿਰ ਤੇਰੀ ਮੈਂ ਇੱਜ਼ਤ ਰੋਲ ਦੇ ਅੱਬਾ ਇੱਜ਼ਤ ਹੁੰਦੀ ਹੈ ਉਹਨਾਂ ਦੀ ਇੱਜ਼ਤ। ਇਹ ਕੀ ਕਰ ਰਹੇ ਹੋ ਤੁਸੀਂ ਕੀ ਹੋਇਆ ਗਰੀਬ ਆਦਮੀ ਕੋ ਸਿਰਫ ਪੱਗ ਤੋਂ ਇਲਾਵਾ ਕੁਝ ਨਹੀਂ ਹੁੰਦਾ। ਹਾਂ ਤੁਸੀਂ ਉਹਦੀ ਪੈਰਾਂ 'ਚ ਪੱਗ ਰੋਲ ਦਿੱਤੀ ਹੈ। ਹਾਂ ਇੰਜ ਨਾ ਕਰੋ ਚਰਚਾ ਹਾਂ ਅੱਛੇ ਤਰੀਕੇ ਨਾਲ ਸਫਾਈ ਕਰਕੇ ਦਿਓ। ਓ ਚੋਰ ਸਾਹਿਬ ਆ ਮੇਰੇ ਬੱਚੇ ਤੇ ਕੱਦ ਤੇ ਨਾ ਜਾਣਾ ਇਹਨੇ ਜਿਹੜੀ ਬੈਗਰਾ ਖਾਧੀ ਉਹਦਾ ਹੀ ਸੋਚ ਲੈ ਆਇਆ ਤਾਂ ਬੜੀ ਕੋਲ ਰੋਟੀ ਆਈ। ਬਕਵਾਸ ਕਰ ਦੇ ਯਾਰ ਨੇ ਮੇਰੇ ਕੌਣ ਹੈ ਜਿਹੜੇ ਨੇ ਹਾਂ ਬਚਪਨ ਦੇ अस्सलाम वालेकुम जनाब। ਕੇਕ ਹਾਏ ਕੇਕ ਅੱਜ ਤੇਰਾ ਕੱਟੇਗਾ ਇਹ ਕੇਕ ਹੈਪੀ ਬਰਥਡੇ ਟੂ ਯੂ ਤੇਰੀ ਨਾ ਬਜ਼ੁਰਗੀ ਝੜਨ ਹੀ ਹੈ ਅੱਛਾ ਯਾਰ ਸਰ। ਸਰ ਐ ਨਾ ਗੱਡੀ 'ਚ ਤੁਹਾਡਾ ਸਮਾਨ ਰਹਿ ਗਿਆ ਸੀ ਸਰ, ਯਾਰ ਇਹ ਮੈਂ ਤੁਹਾਨੂੰ ਵਾਪਸ ਦੇਣ ਆਇਆ ਜਨਾਬ। ਉਹ ਤੇਰਾ ਭਲਾ ਹੋ ਜਾਏ ਉਹ ਤੈਨੂੰ ਪਤਾ ਨਹੀਂ ਇਹਦੇ ਵਿੱਚ ਕੀ ਹੈ ਕੀ ਹੈ ਜੀ ਇਹ 'ਚ? ਇਹਦੇ 'ਚ ਪੂਰਾ 20 ਲੱਖ ਰੁਪਈਆ ਹੈ ਤੇ ਫਿਰ ਕੀ ਹੋਇਆ ਜਨਾਬ? ਯਾਤਰਾ ਦਿੱਲੀ ਬੇਈਮਾਨ ਹੋਇਆ ਨਹੀਂ ਜਨਾਬ, ਕਿਉਂ ਕਿਉਂਕਿ ਯਕੀਨ ਮੰਨੋ ਇਹ ਪੈਸਾ ਕੀ ਹੈ ਅੱਜ ਤੁਹਾਡੇ ਕੋਲ ਹੈ ਕੱਲ ਕਿਸੇ ਹੋਰ ਦੇ ਕੋਲ ਹੈ। ਇਨਸਾਨ ਦਾ ਈਮਾਨ ਸਲਾਮਤ ਰਹਿਣਾ ਚਾਹੀਦਾ ਵਾ, ਉਹਦੇ ਨਾਲ ਦੀ ਗੱਲ ਕੋਈ ਨਹੀਂ ਕਿਉਂਕਿ ਅੱਗੇ ਈਮਾਨ ਜਾਣਾ ਪੈਸਾ ਨਹੀਂ ਜਾਣਾ। ਮਾਸ਼ਾਅੱਲਾ ਯਾਰ ਬੜਾ ਇਮਾਨਦਾਰ ਭਾਈ ਹੈ ਤੂੰ ਪਰ ਤੁਸੀਂ ਗੱਡੀ ਦਾ ਕਿਰਾਇਆ ਨਹੀਂ ਦਿੱਤਾ ਉਹ ਦੇ ਦਿਓ ਜਨਾਬ। ਕਿਰਾਇਆ ਕਿੰਨਾ ਤੇਰਾ 20 ਲੱਖ ਰੁਪਈਆ। ਉਹ ਕਿਸ ਤਰ੍ਹਾਂ ਮੈਨੂੰ ਪਤਾ ਨਹੀਂ ਸੀ ਨਾ ਇੱਥੇ 2300 ਨੂੰ 20 ਲੱਖ ਕਹਿੰਦੇ ਆ। ਬਕਵਾਸ ਕਰਨ ਡਿਆ ਕਿੰਨੀ ਮੈਂ ਇਹ ਚ ਓ ਯਾਰ 20 ਲੱਖ ਦੇ ਵਿੱਚ ਹੈ ਜਮੀਨ ਰੱਖਾ ਜੀ। ਓਏ ਸਾਲਿਆ ਬਕਵਾਸ ਕਰਦਾ ਉਹ ਗੱਲ ਸੁਣ ਓਏ ਹਾਂਜੀ ਉਹ ਮੇਰੀ ਇਹ 'ਚ ਦਵਾਈ ਪਈ ਸੀ ਸਰ ਉਹ ਤੇ ਮੈਂ ਖਾ ਲਈ ਹੈ ਜਨਾਬ। ਉਹ ਉੱਤੇ ਲਾਉਣ ਵਾਲੀ ਸੀ ਕੋਈ ਨਹੀਂ ਹੁਣ ਜਿੱਥੇ ਲਾਉਣੀ ਉੱਥੇ ਥੁੱਕੀ ਜਾਊਂਗਾ। ਬੜਾ ਬਦਤਮੀਜ਼ ਵਗੈਰਾ ਤੇ ਤੂੰ ਆ ਯਕੀਨ ਮੰਨੋ ਸਾਈਕਲ ਚਲਾਉਂਦਾ ਡਿੱਗ ਪਿਆ, ਇਹਦੀ ਮਾਂ ਚੁੱਕ ਕੇ ਲੈ ਗਈ ਇਹਦੀ ਭੈਣ ਨੇ ਤੋਤਾ ਰੱਖਿਆ। ਇਹਦੀ ਭੈਣ ਨੇ ਖੋਤਾ ਰੱਖਿਆ ਤੂੰ ਕੌਣ ਖੋਤਾ ਇਹਦੀ ਭੈਣ ਮਰੀ, ਇਹਦੀ ਭੈਣ ਮਰੀ ਗਈ। ਇਹਦੀ ਭੈਣ ਫੜੀ ਗਈ ਤੂੰ ਕੌਣ ਮਿਲਦੇ ਹੀ ਤੇ ਫੜੀ ਗਈ। ਇਹ ਲਾਰੀ ਅੰਡੇ ਮੰਗਦਾ ਸੀ। ਇਹ ਉੱਥੇ ਦਿੰਦਾ ਸੀ ਤੂੰ ਕੌਣ ਜਿਹੜਾ ਲੈਂਦਾ ਸੀ। ਹਾਂ ਇਹ ਕੌਣ ਹੈ ਜੀ ਇਹਦੇ ਵੱਲ ਵੇਖ ਕੇ ਮੈਂ ਇੱਕੋ ਨਸੀਹਤ ਕਰਾਂਗਾ, ਯਾਰ ਤੁਸੀਂ ਤੁਹਾਨੂੰ ਚਾਹੀਦਾ ਡਰਾਮੇ 'ਚ ਨਾ ਕੋਈ ਕੰਮ ਦੀ ਗੱਲ ਨਹੀਂ ਜਿਹੜੀ ਹੈ ਨਾ ਪੱਲੇ ਬੰਨ ਲੈਣੀ ਚਾਹੀਦੀ। ਮਾਂ ਪਿਓ ਨੂੰ ਚਾਹੀਦਾ 9ਵੇਂ ਮਹੀਨੇ ਹਟ ਜਾਣ। ਇਹਦੇ ਅੱਬੇ ਨੇ ਛੁੱਟੀ ਨਹੀਂ ਕੀਤੀ, ਮੁੰਡਾ ਅੰਦਰ ਹੀ ਠੋਕਦਾ। ਮੈਨੂੰ ਇਹਦਾ ਗੁੱਸਾ ਹੀ ਨਹੀਂ। ਕਿਉਂ? ਉਹ ਕਹੇ ਕਹਿੰਦਾ ਦੁਨੀਆ ਮਰਜ਼ੀ ਗੱਲਾਂ ਕਰਨੇ 11 ਸਾਲਾਂ ਦੇ ਜਦੋਂ ਇਹਨਾਂ ਨੇ ਮੇਰਾ ਤਬਕ ਸੀ ਨਾਲੇ ਦੀ ਬੈਠ ਕੇ ਰੋਂਦਾ ਨਿਕਲਿਆ ਸਿਰਫ ਆਈ